ਜਦੋਂ ਸਿੰਗੂਲਰਲੀ ਕੋਈ ਵੀ ਧਿਰ ਕਿਸੇ ਵੀ ਉਸ ਸਾਮਰਾਜ ਜਾਂ ਉਸ ਰਾਜ ਜਾਂ ਉਸ ਐਮਪਾਇਰ ਜਾਂ ਉਸ ਨੇਸ਼ਨ ਦੇ ਕਿਸੇ ਹਿੱਸੇ 'ਚ ਵੀ ਬਗਾਵਤੀ ਰਾਹ ਨੂੰ ਚੁਣਦੇ ਨੇ, ਸਟੇਟ ਕੋਰਟ ਸਾਧਨ ਹੁੰਦੇ ਨੇ, ਔਰ ਪਹਿਲਾ ਸਟੈਪ ਹਮੇਸ਼ਾ ਹੀ ਰਿਪਰੈਸਿਵ ਹੁੰਦਾ ਹੈ, ਰਿਪਰੈਸ਼ਨ ਹੁੰਦਾ ਹੈ, ਜਿਹਦੇ ਥੱਲੇ ਵਕਤੀ ਤੌਰ ਦੇ ਉੱਤੇ ਉਹ ਮੂਵਮੈਂਟ ਦਬ ਵੀ ਜਾਂਦੀ। ਕੋਈ ਵੀ ਰਾਜ ਟੁੱਟਣ ਤੋਂ ਪਹਿਲਾਂ ਉਸ ਦਾ ਇੱਕ ਇਹ ਹੁੰਦਾ ਹੈ ਕਿ ਲੋਕਾਂ ਦਾ ਉਸ ਸਿਸਟਮ 'ਚ ਵਿਸ਼ਵਾਸ ਟੁੱਟਣਾ, ਜਿਸ ਨੂੰ ਅਸੀਂ ਕੇਓਸ ਕਹਿੰਦੇ ਆ ਜਾਂ ਅਫਰਾ ਤਫਰੀ ਕਹਿੰਦੇ ਆ ਜਾਂ ਲੁੱਟ ਖਸੁੱਟ ਕਹਿੰਦੇ, ਉਹ ਦੌਰ ਦਾ ਆਣਾ। ਔਰ ਉਸ ਗੈਪ ਦੇ ਵਿੱਚ ਫਿਰ ਜਿਹੜੀਆਂ ਤਾਕਤਵਰ ਧਿਰਾਂ ਜਾਂ ਸਿਧਾਂਤਕ ਧਿਰਾਂ ਨੇ, ਉਹਨਾਂ ਦਾ ਆਪਣੀ ਥਾਂ ਬਣਾਉਣਾ। ਜੇ ਉਸ ਅਫਰਾ ਤਫਰੀ ਜਾਂ ਜਦੋਂ ਇੱਕ ਸਿਸਟਮ ਕਮਜ਼ੋਰ ਹੋ ਰਿਹਾ ਹੈ, ਉਸ ਦੇ ਵਿੱਚ ਤੀਸਰੀ ਧਿਰ ਦਾ ਆਣਾ, ਇਹ ਉਸ ਸਿਸਟਮ ਦੀਆਂ ਫਿਰ ਜੜ੍ਹਾਂ ਖੋਖਲੀਆਂ ਕਰਦਾ ਹੈ। ਜਦੋਂ ਇਨਸਰਜੈਂਸੀਜ਼ ਹੁੰਦੀਆਂ ਨੇ ਜਾਂ ਤੁਸੀਂ ਫੌਜ ਦੇ ਸਹਾਰੇ ਨਾਲ ਕਿਤੇ ਕੰਟਰੋਲ ਕਰਦੇ ਹੋ, ਹੌਲੀ 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 ਤੁਹਾਡੇ ਸਾਧਨ ਡਿਪਲੀਟ ਹੋਣੇ ਸ਼ੁਰੂ ਹੁੰਦੇ ਨੇ। ਅੱਜ ਤੁਸੀਂ ਇੰਡੀਆ ਦਾ ਇਮੇਜ ਦੇਖੋ, ਐਰੋਡ ਕਿਸ ਲੈਵਲ ਦੇ ਉੱਤੇ ਹੁੰਦਾ ਹੈ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜੋ ਇਹਨਾਂ ਨੇ ਕੀਤਾ ਕਰ ਰਹੇ ਨੇ, ਇਹਨਾਂ ਦਾ ਇਮੇਜ ਜਿਹੜਾ ਐਜ਼ ਏ ਡੈਮੋਕ੍ਰੇਸੀ ਖਤਮ ਹੋਇਆ। ਪਿਛਲੇ 6 ਮਹੀਨੇ ਦੇ ਵਿੱਚ ਦੇਖੋ, ਜਿਨ੍ਹਾਂ ਦੀਆਂ ਇਨਵੈਸਟਮੈਂਟ ਸੀ ਉਹ ਵੀ ਕੱਢ ਰਹੇ ਨੇ ਡਾਲਰ ਦੇ ਮੁਕਾਬਲੇ। ਹੁਣ ਜਦੋਂ ਜੂਨ 84 ਦੇ ਵਿੱਚ ਇਹ ਅਟੈਕ ਕਰਦੇ ਨੇ, $1 9 ਭਾਰਤੀ ਰੁਪਈਆਂ ਦੇ ਬਰਾਬਰ ਸੀ। ਅੱਜ ਲੁੜਕ ਕੇ 97 ਰੁਪਏ ਦੇ ਉੱਤੇ ਉਹ ਜਿਹੜਾ ਹੈ ਉਹ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ। ਕਿੰਨੇ ਮਿਲੀਅਨ ਇੰਡੀਅਨ ਨੇ ਜਿਹੜੇ ਹਰ ਸਾਲ ਇੰਡੀਅਨ ਸਿਟੀਜ਼ਨਸ਼ਿਪ ਛੱਡ ਰਹੇ ਨੇ। ਹੁਣ ਇਹ ਕਹੀ ਜਾਓ ਜੀ ਬਹੁਤ ਵਿਕਾਸ ਬੜਾ ਦੂਜਾ, ਤਾਂ ਫਿਰ ਤੁਹਾਡੇ ਲੋਕ ਕਿਉਂ ਛੱਡ ਕੇ ਮੁਲਕ ਜਾ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਕਈ ਵਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ, ਪਰ ਇਹਨੇ ਆਪਣੇ ਭਾਰ ਦੇ ਨਾਲ ਹੀ ਟੁੱਟਣਾ ਹੈ, ਜਿਵੇਂ ਕਿ ਸੋਵੀਅਤ ਯੂਨੀਅਨ ਟੁੱਟਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਰ ਮੇਰਾ ਅਗਲਾ ਸਵਾਲ ਆ ਕਿ ਮਤਲਬ ਇਹ ਜੇ ਅਸੀਂ ਕਹੀਏ ਸੈਪਰੇਸ਼ਨ ਵਾਲੀਆਂ ਮੂਵਮੈਂਟਸ ਦਾ ਹਵਾਲਾ ਲਈਏ, ਤਾਂ ਉਹਨਾਂ ਨੂੰ ਅਸੀਂ ਇਹ ਦੇਖਦੇ ਹਾਂ ਕਿ ਇੰਡੀਅਨ ਸਟੇਟ ਕਾਫੀ ਹੱਦ ਤੱਕ ਇਹਨਾਂ ਮੂਵਮੈਂਟਸ ਨੂੰ ਵਾਇਲੈਂਸ ਦੇ ਰਾਹੀਂ ਤੇ ਨੈਰੇਟਿਵ ਦੇ ਰਾਹੀਂ ਇਹਨਾਂ ਨੂੰ ਮੂਵਮੈਂਟਸ ਉੱਠੀਆਂ, ਮੂਵਮੈਂਟਸ ਨਾਲ ਫਾਈਟ ਵੀ ਕੀਤਾ, ਪਰ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਤੇ ਉਹਨਾਂ ਮੂਵਮੈਂਟਸ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਇੰਡੀਅਨ ਸਟੇਟ ਕਾਮਯਾਬ ਹੋਈ ਇੱਕ ਲੰਮੇ ਇਸ ਦੌਰ ਦੇ ਵਿੱਚ। ਤਾਂ ਉਹਦੇ ਲਈ ਤੁਸੀਂ ਕੀ ਸਮਝਦੇ ਹੋ? ਮੈਂ ਪਹਿਲਾਂ ਮਤਲਬ ਇਹ ਜਾਣਨਾ ਚਾਹੁੰਦਾ ਕਿ ਇੰਡੀਅਨ ਸਟੇਟ ਦੀ ਇਸ ਕਾਮਯਾਬੀ ਦਾ ਇੱਕ ਹੋਰ ਵਜ੍ਹਾ ਕੀ ਆ ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕੋਈ ਪਾਵਰ ਐਸਟੈਬਲਿਸ਼ ਹੁੰਦੀ ਹੈ, ਜਿਨ੍ਹਾਂ ਦੇ ਕੋਲ ਫੌਜ, ਆਰਥਿਕਤਾ, ਬਾਕੀ ਸਾਧਨ ਹੁੰਦੇ ਨੇ, ਤੇ ਜਦੋਂ ਸਿੰਗੂਲਰਲੀ ਕੋਈ ਵੀ ਧਿਰ ਕਿਸੇ ਵੀ ਉਸ ਸਾਮਰਾਜ ਜਾਂ ਉਸ ਰਾਜ ਜਾਂ ਉਸ ਐਮਪਾਇਰ ਜਾਂ ਉਸ ਨੇਸ਼ਨ ਦੇ ਕਿਸੇ ਹਿੱਸੇ 'ਚ ਵੀ ਬਗਾਵਤੀ ਰਾਹ ਨੂੰ ਚੁਣਦੇ ਨੇ, ਸਟੇਟ ਕੋਰਟ ਸਾਧਨ ਹੁੰਦੇ ਨੇ, ਔਰ ਪਹਿਲਾ ਸਟੈਪ ਹਮੇਸ਼ਾ ਹੀ ਰਿਪਰੈਸਿਵ ਹੁੰਦਾ ਹੈ, ਰਿਪਰੈਸ਼ਨ ਹੁੰਦਾ ਹੈ, ਜਿਹਦੇ ਥੱਲੇ ਵਕਤੀ ਤੌਰ ਦੇ ਉੱਤੇ ਉਹ ਮੂਵਮੈਂਟ ਦਬ ਵੀ ਜਾਂਦੀ ਹੈ। ਔਰ ਇਹਦੇ 'ਚ ਸਾਨੂੰ ਕਿਸੇ ਹੋਰ ਦੀ ਉਦਾਹਰਣ ਜੇ ਅਸੀਂ ਨਾ ਵੀ ਲਈਏ, ਤੇ ਅਸੀਂ 18ਵੀਂ ਸਦੀ ਦੇ ਵਿੱਚ ਜਦੋਂ ਕਿ ਸਿੱਖਾਂ ਨੇ ਪਹਿਲਾ ਇਫੈਕਟਿਵ ਚੈਲੰਜ ਦਿੱਤਾ, ਹਾਲਾਂਕਿ ਸਿੱਖਾਂ ਤੋਂ ਵੀ ਪਹਿਲਾਂ ਜੇ ਕਹਿਣਾ ਹੋਵੇ ਟਾਈਮ ਲਾਈਨ ਦੇ ਥੱਲੇ, ਤੇ ਮਰਾਠਿਆਂ ਨੇ 6ਵੇਂ ਪਾਤਸ਼ਾਹ ਦੇ ਵੇਲੇ ਜਦੋਂ ਕਿ ਸਮਰੱਥ ਰਾਮਦਾਸ, ਜਿਹੜਾ ਸ਼ਿਵਾਜੀ ਦੀ ਮਾਂ ਜੀਜਾਬਾਈ ਦਾ ਗੁਰੂ ਹੈ, ਗੁਰੂ ਸਾਹਿਬ ਨੂੰ ਸ੍ਰੀਨਗਰ ਦੇ ਮੁਕਾਮ ਤੇ ਮਿਲਦਾ ਹੈ। ਸ੍ਰੀਨਗਰ ਗੜਵਾਲ ਦੇ ਵਿੱਚ ਹੈ, ਤੇ ਜਿੱਥੇ ਉਹ ਪੁੱਛਦਾ ਹੈ, ਕਿਉਂਕਿ ਉਦੋਂ ਸਾਊਥ ਦੇ ਵਿੱਚ ਜਿਹੜਾ ਸਪਰੈਡ ਆਊਟ ਹੋ ਚੁੱਕਾ ਸੀ ਮੁਗਲ ਐਮਪਾਇਰ, ਨਾਰਥ ਦੇ ਵਿੱਚ ਤਾਂ
1526 ਦੇ ਵਿੱਚ ਹੀ ਬਾਬਰ ਦੇ ਆਉਣ ਦੇ ਨਾਲ ਹੀ ਜਿਹੜਾ ਬਹੁਤ ਸਾਰੀ ਟੈਰੀਟਰੀ ਉਹ ਲੈ ਲੈਂਦੇ ਨੇ। ਅਕਬਰ ਦੇ ਵੇਲੇ ਹੋਰ ਵੀ ਐਕਸਪੈਂਡ ਹੋਇਆ, ਪਰ ਉਦੋਂ ਸਾਊਥ ਵੱਲ ਜਿਹੜੀ ਹੈ ਰਿਪਰੈਸਿਵ ਰਜੀਮ ਚੱਲ ਰਿਹਾ ਸੀ, ਤੇ ਗੁਰੂ ਸਾਹਿਬ ਦਾ ਜਿਹੜਾ ਜਵਾਬ ਸੀ ਜਿਹਦੇ ਚ ਸੀ ਕਿ ਉਹਨਾਂ ਨੇ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਔਰ ਇਸ ਦੇ ਉੱਤੇ ਸਮਰੱਥ ਰਾਮਦਾਸ ਨੇ ਕਿਹਾ ਸੀ, ਇਹ ਬਾਤ ਮੇਰੇ ਮਨ ਕੋ ਭਾਵਤੀ ਹੈ। ਹੁਣ ਕਿਉਂਕਿ ਇਧਰ ਅਜੇ ਸਿੱਖ ਰਾਜ ਦੀ ਗੱਲ ਨਹੀਂ ਸੀ, ਅਜੇ ਮੀਰੀ ਪੀਰੀ ਦਾ ਕਾਨਸੈਪਟ ਇਸਟੈਬਲਿਸ਼ ਸੀ, ਅਜੇ ਤੱਕ ਸਵੈ ਰੱਖਿਆ ਦਾ ਪਾਰਟ ਸੀ, ਔਰ ਆਪਣੀ ਸੋਵਰਨਿਟੀ ਨੂੰ ਲੋਕਾਂ ਦੇ ਜ਼ਿਹਨ ਦੇ ਅੰਦਰ ਉਤਾਰਨਾ, ਜਿਹੜਾ ਫਾਈਨਲੀ 1699 ਦੇ ਵਿੱਚ ਫਿਰ ਪੰਜ ਕਕਾਰੀ ਖਾਲਸੇ ਦੇ ਰੂਪ 'ਚ ਤੇ ਰਾਜ ਕਰੇਗਾ ਖਾਲਸਾ ਦੇ ਨਾਲ ਜਿਹੜਾ ਹੈ ਉਹ ਪੋਲੀਟੀਕਲ ਸੋਵਰਨਿਟੀ ਔਰ ਰਾਜ ਦੇ ਕਾਨਸੈਪਟ ਨੂੰ ਐਸਟੈਬਲਿਸ਼ ਕੀਤਾ। ਸੋ ਸਾਊਥ ਦੇ ਵਿੱਚ ਵੀ ਜੇ ਅਸੀਂ ਦੇਖਦੇ ਹਾਂ ਤੇ ਉਸ 'ਚ ਸ਼ਿਵਾਜੀ ਦਾ ਜਿਹੜਾ ਹੈ ਉਹ ਗੁਰਿਲਾ ਟੈਕਟਿਕ ਉਹਨੇ ਇਸਤੇਮਾਲ ਕੀਤੇ, ਉਹ ਫੜਿਆ ਵੀ ਜਾਂਦਾ ਹੈ, ਅਰੈਸਟ ਹੁੰਦਾ ਹੈ, ਫਿਰ ਨਿਕਲ ਜਾਂਦਾ ਹੈ, ਫਿਰ ਜਿਹੜਾ ਉਸ ਨੂੰ ਲੜਦਾ ਹੈ, ਫਿਰ ਇਲਾਕੇ ਜਾਂਦੇ ਨੇ, ਦੂਸਰੇ ਆਉਂਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹਮੇਸ਼ਾ ਕਿਤੇ ਵੀ ਜਿਹੜੇ ਵੱਡੇ ਐਮਪਾਇਰ ਹੁੰਦੇ ਨੇ ਜਾਂ ਵੱਡੀਆਂ ਤਾਕਤਾਂ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਛਾਪਾਮਾਰ ਅੰਦਾਜ਼ ਦੇ ਵਿੱਚ, ਗੁਰਿਲਾ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਹੌਲੀ 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 ਕਮਜ਼ੋਰ ਕਰ ਦਿਓ। ਉਸ ਕਮਜ਼ੋਰੀ ਦੇ ਵਿੱਚ ਹੁਣ ਜੇ ਅਸੀਂ ਸਿੱਖ ਰਾਜ ਵੇਲੇ ਟੈਕਟਿਕ ਦੇਖੀਏ, ਜਦੋਂ ਖਾਲਸਾ ਲੜਾਈ ਦੇ 2.5 ਫੁੱਟ ਅਸੀਂ ਜੰਗ ਦੇ ਮੈਦਾਨ 'ਚ ਮਿਡਨਾਈਟ ਅਟੈਕ ਦੀ ਸੀ, ਅਸੀਂ ਖੁੱਲੇ ਮੈਦਾਨ 'ਚ ਤਾਂ ਲੜ ਹੀ ਨਹੀਂ ਸੀ ਸਕਦੇ, ਨਾ ਹਥਿਆਰ ਸੀ, ਨਾ ਨੰਬਰ ਸੀ, ਨਾ ਘੋੜੇ ਸੀ। ਪਰ ਉਹਦੇ 'ਚ ਇੱਕ ਪਾਰਟ ਬੜਾ, ਜਦੋਂ ਤੁਸੀਂ ਦੇਖਦੇ ਹੋ ਸਰ ਕਰਮ ਸਿੰਘ ਹਿਸਟੋਰੀਅਨ ਦਾ ਰਾਈਟ ਆ, ਜਾਂ ਜੋਕੇ ਵੀ ਜਿਹੜੇ ਸਾਡੇ ਯੰਗਸਟਰ ਲਿਖਾਰੀ ਜਿਵੇਂ ਜਗਦੀਪ ਸਿੰਘ ਔਰ ਦੂਸਰੇ, ਉਹ ਸਾਖੀ ਪ੍ਰਮਾਣ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਟਾਰਗੇਟ ਖਜ਼ਾਨਾ ਹੁੰਦਾ ਸੀ, ਜਿਹੜੇ ਸਿੱਖ ਸੂਈਏ ਨੇ ਉਹ ਆਲੇ ਦੁਆਲੇ ਲੱਭ ਰਹੇ ਹੁੰਦੇ ਸੀ ਕਿ ਵੀ ਜਿਹੜਾ ਟੈਕਸ ਇਕੱਠਾ ਕੀਤਾ, ਮਾਲੀਆ ਇਕੱਠਾ ਕੀਤਾ, ਇਹ ਦਿੱਲੀ ਨੂੰ ਜਾ ਰਿਹਾ ਜਾਂ ਲਾਹੌਰ ਨੂੰ ਜਾ ਰਿਹਾ। ਲਾਹੌਰ ਵਾਲੇ ਅੱਗੋਂ ਦਿੱਲੀ ਭੇਜਦੇ ਸੀ ਕਿ ਉਸ ਦੇ ਉੱਤੇ ਹਮਲਾ ਕਰਨਾ, ਉਸ ਨੂੰ ਲੁੱਟਣਾ। ਉਹਦੇ ਨਾਲ ਇੱਕ ਤਾਂ ਤੁਹਾਡੇ ਆਪਣੇ ਸਾਧਨ ਬਣਦੇ ਸੀ, ਦੂਸਰਾ ਤੁਸੀਂ ਸੈਂਟਰ ਨੂੰ ਜਿਹੜਾ ਡਿਵਾਈਡ ਆਫ ਦਾ ਫੰਡਸ ਕਰਦੇ ਸੀ, ਤੇ ਜਦੋਂ ਫੰਡ ਨਹੀਂ ਸੀ ਹੁੰਦੇ ਤੇ ਤਲਬਾਂ ਨਹੀਂ ਸੀ ਦਿੱਤੀਆਂ ਜਾਂਦੀਆਂ, ਜਿਹੜੇ ਉਹਨਾਂ ਦੇ ਫੌਜੀ ਨੇ, ਹੌਲੀ 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 ਬੇਚੈਨੀ ਫੈਲਦੀ ਸੀ। ਕੋਈ ਵੀ ਰਾਜ ਟੁੱਟਣ ਤੋਂ ਪਹਿਲਾਂ ਉਸ ਦਾ ਇੱਕ ਇਹ ਹੁੰਦਾ ਕਿ ਲੋਕਾਂ ਦਾ ਉਸ ਸਿਸਟਮ 'ਚ ਵਿਸ਼ਵਾਸ ਟੁੱਟਣਾ, ਜਿਸ ਨੂੰ ਅਸੀਂ ਕੇਓਸ ਕਹਿੰਦੇ ਆ ਜਾਂ ਅਫਰਾ ਤਫਰੀ ਕਹਿੰਦੇ ਆ ਜਾਂ ਲੁੱਟ ਖਸੁੱਟ ਕਹਿੰਦੇ, ਉਹ ਦੌਰ ਦਾ ਆਣਾ। ਔਰ ਉਸ ਗੈਪ ਦੇ ਵਿੱਚ ਫਿਰ ਜਿਹੜੀਆਂ ਤਾਕਤਵਰ ਧਿਰਾਂ ਜਾਂ ਸਿਧਾਂਤਕ ਧਿਰਾਂ ਨੇ, ਉਹਨਾਂ ਦਾ ਆਪਣੀ ਥਾਂ ਬਣਾਉਣਾ। ਤਾਂ ਉਹਦੇ ਨਾਲ ਇੱਕ ਮੈਂ ਫੈਕਟਰ ਹੋਰ ਜੋੜਦਾ, ਤੇ ਜੇ ਉਸ ਅਫਰਾ ਤਫਰੀ ਜਾਂ ਜਦੋਂ ਇੱਕ ਸਿਸਟਮ ਕਮਜ਼ੋਰ ਹੋ ਰਿਹਾ, ਉਸ ਦੇ ਵਿੱਚ ਤੀਸਰੀ ਧਿਰ ਦਾ ਆਣਾ, ਇਹ ਉਸ ਸਿਸਟਮ ਦੀਆਂ ਫਿਰ ਜੜ੍ਹਾਂ ਖੋਖਲੀਆਂ ਕਰਦਾ। ਸਿੱਖਾਂ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਕਿ ਭਾਈ ਕਿੱਥੇ ਜਿਹੜਾ ਆਰਥਿਕ ਤੌਰ ਦੇ ਉੱਤੇ ਉਹਨਾਂ ਨੂੰ ਖੌਰਾ ਲੱਗਣਾ ਸ਼ੁਰੂ ਹੋਇਆ। ਹਾਲਾਂ ਮੁਗਲ ਐਮਪਾਇਰ ਉਸ ਜ਼ਮਾਨੇ ਦਾ ਲਗਭਗ 22-23% ਵਰਲਡ ਦਾ ਵਪਾਰ ਉਹਨਾਂ ਦੇ ਕੋਲ ਸੀ, ਪਰ ਉਹ ਸਿਚੁਏਸ਼ਨ ਆਈ ਜਦੋਂ ਕਿ ਦਿੱਲੀ ਦਾ ਖਜ਼ਾਨਾ ਵੀ ਖਾਲੀ ਹੋਣਾ ਸ਼ੁਰੂ ਹੋਇਆ। ਤੀਸਰੀ ਧਿਰ ਨਾਦਰ ਸ਼ਾਹ ਦੇ ਰੂਪ 'ਚ ਆਈ, ਉਹ ਸਭ ਕੁਝ ਹੀ ਲੁੱਟ ਲੱਟ ਕੇ ਲੈ ਗਿਆ। ਔਰ ਬਾਅਦ ਦੇ ਵਿੱਚ ਜਿਹੜੇ ਦੱਖਣ ਦੇ ਵਿੱਚ ਮਰਾਠੇ, ਪੰਜਾਬ 'ਚ ਜਿਹੜਾ ਗੈਪ ਪੈਦਾ ਹੋਇਆ 1739 'ਚ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ, ਫਿਰ ਸਿੱਖਾਂ ਨੇ ਜਿਹੜਾ ਆਪਣੀਆਂ ਮਿਸਲਾਂ ਕਾਇਮ ਕੀਤੀਆਂ, ਜਿਨ੍ਹਾਂ ਚੋਂ ਜਿਹੜਾ ਲਾਹੌਰ ਅੱਜ ਮੁਗਲਾਂ ਦੇ ਕੋਲ ਹੈ, ਕੱਲ ਅਬਦਾਲੀਆਂ ਕੋਲ ਹੈ, ਪਰਸੋਂ ਭੰਗੀ ਸਰਦਾਰਾਂ ਦੇ ਕੋਲ ਹੈ। ਸੋ ਇਹ ਜਿਹੜੀ ਅਨਸਰਟਨਟੀ ਹੁੰਦੀ ਹੈ, ਜਿਹੜੀ ਕਿ ਬਿਲਕੁਲ ਕਿਓਸ ਔਰ ਬਰਬਾਦੀ ਵੀ ਨਜ਼ਰ ਆ ਰਹੀ ਹੁੰਦੀ ਹੈ, ਉਹਦੇ ਚੋਂ ਹੀ ਨਵੇਂ ਅੰਪਾਇਰ ਨਿਕਲਦੇ ਨੇ। ਹੁਣ ਜੇ ਇਹਨੂੰ ਅਸੀਂ ਇੰਡੀਅਨ ਸਟੇਟ ਦੇ ਹਵਾਲੇ ਨਾਲ ਦੇਖੀਏ ਕਿ ਦੇਖੋ ਅੰਗਰੇਜ਼ 200 ਸਾਲ ਉੱਥੇ ਬੈਠਾ ਰਿਹਾ, ਜਦੋਂ 47 ਦੇ ਵਿੱਚੋਂ ਗਏ, ਬੇਸ਼ੱਕ ਉਹਨਾਂ ਨੇ ਕਾਫੀ ਹੱਦ ਤੱਕ ਉਹ ਆਪ ਕਰਜ਼ਾਈ ਸੀ, ਪਰ ਜਦੋਂ ਤੁਸੀਂ ਈਵਨ ਦੇਖਦੇ ਹੋ ਵੀ ਉਹਨਾਂ ਨੇ ਇੱਕ ਸਿਸਟਮ ਸਥਾਪਿਤ ਕਰ ਦਿੱਤਾ ਸੀ, ਜਿਹਦੇ 'ਚ ਰੇਲਵੇ ਸਿਸਟਮ ਸੀ, ਪੋਸਟਲ ਸਿਸਟਮ ਸੀ, ਕੋਰਟ ਸਿਸਟਮ ਸੀ, ਜੁਡੀਸ਼ੀਅਲ ਸਿਸਟਮ ਸੀ, ਰਿਜ਼ਰਵ ਬੈਂਕ ਸੀ। ਬੈਂਕ ਦੇ ਵਿੱਚ ਜਿਹੜਾ ਉਹ ਉੱਥੋਂ ਦਾ ਧਨ ਸੀ, ਜੇ ਪਾਕਿਸਤਾਨ ਨੂੰ ਵੀ ਉਹਨਾਂ ਨੇ ਜਿੰਨੇ ਵੀ % ਡਿਵਾਈਡ ਕਰਕੇ ਦਿੱਤਾ, 9 ਕਰੋੜ ਕੇ ਕਿੰਨਾ ਰਹਿੰਦਾ ਸੀ ਜਿਹੜਾ ਇੰਡੀਆ ਨੇ ਉਹਨਾਂ ਨੂੰ ਮੋੜਿਆ ਨਹੀਂ ਸੀ, ਜਿਹਦੀ ਵਜ੍ਹਾ ਕਰਕੇ ਫਿਰ ਝਗੜੇ ਪਟੇਲ ਔਰ ਨਹਿਰੂ ਦੇ ਵਿੱਚ ਵੀ ਜਾਂ ਗਾਂਧੀ ਦੇ ਵਿੱਚ ਵੀ ਇਹਨੂੰ ਲੈ ਕੇ ਝਗੜਾ ਸੀ। ਸੋ ਜਿਸ ਸਿਸਟਮ ਨੂੰ ਅੰਗਰੇਜ਼ਾਂ ਨੇ ਸਥਾਪਿਤ ਕੀਤਾ, ਤੁਸੀਂ ਦੇਖੋਗੇ ਸੜਕਾਂ ਦਾ ਜਰਨੈਲੀ ਰੋਡ ਸਿਸਟਮ, ਇਹ ਨਹੀਂ ਕਹਿੰਦਾ, ਓਵਰਆਲ ਸਾਰਾ ਸਿਸਟਮ ਸੀ। ਸੋ ਉਸ ਸਿਸਟਮ ਦੇ ਜ਼ੋਰ ਦੇ ਥੱਲੇ ਹੀ ਜਿਹੜਾ ਹੈ 30-35-40 ਸਾਲ ਤਾਂ ਨਿਕਲ ਗਏ। ਫਿਰ ਜਦੋਂ ਤੱਕ ਇਹ ਬੈਂਕਰਪਸੀ ਦੇ ਨੇੜੇ ਪਹੁੰਚ ਗਏ, ਜਦੋਂ ਅਸੀਂ 1980 ਦੇ ਦੌਰ 'ਚ ਦੇਖਦੇ ਹਾਂ, ਉਦੋਂ 1990 'ਚ ਮਨਮੋਹਨ ਸਿੰਘ ਆ ਜਾਂਦਾ ਹੈ ਫਾਈਨੈਂਸ ਮਿਨਿਸਟਰ ਦੇ ਤੌਰ ਤੇ, ਸੋ ਕਾਲਡ ਇਕਨੋਮਿਕਲ ਰਿਫਾਰਮ। ਔਰ ਦੂਜਾ ਤੀਜਾ
ਉਹ 20 25 30 ਸਾਲ ਉਹਨੂੰ ਲੀਜ਼ ਆਫ ਲਾਈਫ ਦੇ ਦਿੰਦਾ ਹੈ ਉਹਦੀ ਇਕਨੋਮੀ ਨੂੰ। ਸੋ ਕੁੱਲ ਮਿਲਾ ਕੇ ਜਦੋਂ ਇੰਸਰਜੈਂਸੀਜ਼ ਹੁੰਦੀਆਂ ਨੇ ਜਾਂ ਤੁਸੀਂ ਫੌਜ ਦੇ ਸਹਾਰੇ ਨਾਲ ਕਿਤੇ ਕੰਟਰੋਲ ਕਰਦੇ ਹੋ, ਹੌਲੀ 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 ਤੁਹਾਡੇ ਸਾਧਨ ਡਿਪਲੀਟ ਹੋਣੇ ਸ਼ੁਰੂ ਹੁੰਦੇ ਨੇ। ਔਰ ਅੱਜ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਕਾਕਰੋਚ ਜਨਤਾ ਪਾਰਟੀ ਜਾਂ ਯੂਥ ਰੈਬੈਲੀਅਨ ਜਾਂ ਦੂਸਰੇ, ਇਹ ਉਸ ਐਨਾਰਕੀ ਸਿਸਟਮ ਦਾ, ਲੋਕਾਂ ਦਾ ਟਰਸਟ ਖਤਮ ਹੋਣਾ ਸਿਸਟਮ ਦੇ ਉੱਤੇ, ਜੁਡੀਸ਼ਰੀ ਜਿਸ ਬਾਰੇ ਕਦੇ ਸੀ ਜੀ ਚਲੋ ਲੋਕਲ ਅਦਾਲਤਾਂ 'ਚ ਇਨਸਾਫ ਨਹੀਂ ਮਿਲਿਆ, ਹਾਈ ਕੋਰਟ 'ਚ ਮਿਲੇਗਾ, ਉਹ ਨਹੀਂ ਮਿਲਿਆ, ਸੁਪਰੀਮ ਕੋਰਟ 'ਚ ਮਿਲੇਗਾ। ਅੱਜ ਆਮ ਬੰਦਾ ਵੀ ਕਹੇਗਾ ਜੀ ਇੱਥੇ ਤੇ ਪੈਸੇ ਦੇ ਨਾਲ ਜਾਂ ਜਿਹੜੇ ਹਿੰਦੂਤਵਾ ਦੇ ਲੋਕ ਨੇ ਉਹਨਾਂ ਦੇ ਹੱਕ 'ਚ ਹੀ ਹੋਣਾ। ਸੋ ਇਹ ਜਿਹੜਾ ਲੋਕਾਂ ਦੇ ਵਿਸ਼ਵਾਸ ਦਾ ਟੁੱਟਣਾ ਸਿਸਟਮ ਨੂੰ ਚੈਲੰਜ ਹੈ, ਉਹ ਨੌਜਵਾਨੀ ਦੇ ਰੂਪ 'ਚ ਹੈ, ਜਾਂ ਪੰਜਾਬ ਦੇ ਵਿੱਚ ਜਿਵੇਂ ਸਿੱਖਾਂ ਨੇ ਇਫੈਕਟਿਵਲੀ ਹਥਿਆਰਬੰਦ ਚੈਲੰਜ ਵੀ ਕੀਤਾ ਹੈ ਅੱਜ ਥਰੂ ਬੈਲਟ ਵੀ ਸਾਡਾ ਚੈਲੰਜ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹ ਉਹਨੂੰ ਕਿਵੇਂ ਮੈਨੀਪੂਲੇਟ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਬਾਕੀ ਉਸ ਜਿਹੜਾ ਵੀ ਐਡਮ ਹੈ, ਸਿਸਟਮ ਹੈ, ਉਹਦਾ ਇਮੇਜ ਦੁਨੀਆ ਦੇ ਵਿੱਚ ਕੀ ਜਾਂਦਾ। ਹੁਣ ਜਦੋਂ ਮੁਗਲ ਐਮਪਾਇਰ ਆਉਂਦਾ ਹੈ, ਲੰਬਾ ਵਕਤ ਜਿਹੜਾ ਹੈ ਉਹ ਕੋਈ ਨੇੜੇ ਨਹੀਂ ਸੀ ਲੱਗਦਾ, ਉਹਨਾਂ ਨੂੰ ਪਤਾ ਸੀ ਕਿ ਬਹੁਤ ਪਾਵਰ ਹੈ, ਬਹੁਤ ਦੂਜਾ ਹੈ। ਅੱਜ ਤੁਸੀਂ ਇੰਡੀਆ ਦਾ ਇਮੇਜ ਦੇਖੋ, ਐਰੋਡ ਕਿਸ ਲੈਵਲ ਦੇ ਉੱਤੇ ਹੁੰਦਾ ਹੈ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜੋ ਇਹਨਾਂ ਨੇ ਕੀਤਾ ਕਰ ਰਹੇ ਨੇ, ਇਹਨਾਂ ਦਾ ਇਮੇਜ ਜਿਹੜਾ ਐਜ਼ ਏ ਡੈਮੋਕ੍ਰੇਸੀ ਖਤਮ ਹੋਇਆ। ਇੰਟਰਨੈਟ ਬੰਦ ਸਭ ਤੋਂ ਜ਼ਿਆਦਾ ਭਾਰਤ ਦੇ ਵਿੱਚ ਹੁੰਦਾ। ਤੁਸੀਂ ਰਿਪੋਰਟਾਂ ਕੱਢ ਕੇ ਜੋ ਕੁਛ ਇਹਨਾਂ ਨੇ ਇੱਕ ਪੀਸਫੁਲ ਡੈਮੋਨਸਟ੍ਰੇਸ਼ਨ ਤੇ ਕੀਤਾ ਹੈ, ਐਮਨੈਸਟੀ ਇੰਟਰਨੈਸ਼ਨਲ ਤੋਂ ਲੈ ਕੇ US ਸਟੇਟ ਡਿਪਾਰਟਮੈਂਟ ਤੱਕ ਇਸ ਦਾ ਨੋਟਿਸ ਲੈ ਰਹੇ ਨੇ। ਸੋ ਇਸ ਸਾਰੇ ਔਰ ਇਕਨੋਮੀ ਵਾਈਜ਼ ਵੀ ਤੁਸੀਂ ਦੇਖੋ ਵੀ ਮਨਮੋਹਨ ਸਿੰਘ ਨੇ ਇੱਕ ਸਕੀਮ FDI ਜਿਹਨੂੰ ਕਹਿੰਦੇ ਸੀ ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਕੀਤੀ ਸੀ। ਤੁਸੀਂ ਪਿਛਲੇ 6 ਮਹੀਨੇ ਦੇ ਵਿੱਚ ਦੇਖੋ ਜਿਨ੍ਹਾਂ ਦੀਆਂ ਇਨਵੈਸਟਮੈਂਟ ਸੀ ਉਹ ਵੀ ਕੱਢ ਰਹੇ ਨੇ ਡਾਲਰ ਦੇ ਮੁਕਾਬਲੇ। ਹੁਣ ਜਦੋਂ ਜੂਨ 84 ਦੇ ਵਿੱਚ ਇਹ ਅਟੈਕ ਕਰਦੇ ਨੇ, $1 9 ਭਾਰਤੀ ਰੁਪਈਆਂ ਦੇ ਬਰਾਬਰ ਸੀ। ਅੱਜ ਲੁੜਕ ਕੇ 97 ਰੁਪਈਏ ਦੇ ਉੱਤੇ ਉਹ ਜਿਹੜਾ ਹੈ ਉਹ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ। ਸੋ ਕੁੱਲ ਮਿਲਾ ਕੇ ਇਹ ਠੀਕ ਹੈ ਕਿ ਵੀ ਉਹਨਾਂ ਨੇ ਆਪਣਾ, ਉਹਨਾਂ ਦਾ PR ਬੜਾ ਮਜ਼ਬੂਤ ਹੈ, ਉਹਦੇ ਥੱਲੇ ਉਹ ਭੁਲੇਖਾ ਦੇਈ ਜਾਣ ਕਿ ਜੀ ਅਸੀਂ 2025 ਤੱਕ ਇੱਕ ਜ਼ਮਾਨੇ 'ਚ ਤੁਹਾਨੂੰ ਯਾਦ ਹੋਣਾ ਹੈ ਅਟਲ ਬਿਹਾਰੀ ਵਾਜਪਾਈ ਜਦੋਂ ਸੀ ਤਾਂ ਇਹ ਕਹਿੰਦੇ ਸੀ 2025 'ਚ ਸਾਡੀ ਇਕਨੋਮੀ ਚੀਨ ਨੂੰ ਪਿੱਛੇ ਛੱਡ ਜਾਏਗੀ, 2050 ਦੇ ਵਿੱਚ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਸੋ ਅੱਜ ਵੀ ਤੁਸੀਂ ਇਹਨਾਂ ਦਾ ਦੇਖੋ, ਔਰ ਇਹ ਜਦੋਂ ਲੋਕ ਟੁੱਟਦੇ ਨੇ, ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ, ਕਿੰਨੇ ਮਿਲੀਅਨ ਇੰਡੀਅਨ ਨੇ ਜਿਹੜੇ ਹਰ ਸਾਲ ਇੰਡੀਅਨ ਸਿਟੀਜ਼ਨਸ਼ਿਪ ਛੱਡ ਰਹੇ ਨੇ। ਹੁਣ ਇਹ ਕਹੀ ਜਾਓ ਜੀ ਬਹੁਤ ਵਿਕਾਸ ਬੜਾ ਦੂਜਾ, ਤੇ ਫਿਰ ਤੁਹਾਡੇ ਲੋਕ ਕਿਉਂ ਛੱਡ ਕੇ ਮੁਲਕ ਜਾ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਕਈ ਵਾਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੂੰ ਤੋੜਨਾ ਕੋਈ ਸੌਖਾ ਨਹੀਂ ਹੈ, ਪਰ ਇਹਨੇ ਆਪਣੇ ਭਾਰ ਦੇ ਨਾਲ ਹੀ ਟੁੱਟਣਾ ਹੈ। ਜਿਵੇਂ ਕਿ ਸੋਵੀਅਤ ਯੂਨੀਅਨ ਟੁੱਟਿਆ, ਅੰਦਰੂਨੀ ਜਦੋਂ ਕਿ ਜਿਹੜੀ ਹੈ ਬੇਯਕੀਨੀ, ਕਮਜ਼ੋਰੀ, ਅਨਇੰਪਲੋਇਮੈਂਟ, ਦੂਸਰੀਆਂ ਪ੍ਰੋਬਲਮਸ, ਲਾਅ ਐਂਡ ਆਰਡਰ ਪ੍ਰੋਬਲਮ। ਸੋ ਕੁੱਲ ਮਿਲਾ ਕੇ ਅਸੀਂ ਇਸ ਨੂੰ ਇਸ ਆਈਨੇ ਦੇ ਨਾਲ ਦੇਖੀਏ ਕਿ ਅਲਟੀਮੇਟਲੀ ਜਿਹੜਾ ਹੈ ਇਹ ਭਾਰਤ, ਕਿਉਂਕਿ ਇਹਦਾ ਨਾ ਤਾਂ ਕੋਈ ਬਾਈਂਡਿੰਗ ਫੈਕਟਰ ਤਹਿਜ਼ੀਬ ਹੈ, ਕੋਈ ਤਹਿਜ਼ੀਬੀ ਤੌਰ ਦੇ ਉੱਤੇ ਕਦੇ ਵੀ ਮੁਲਕ ਨਹੀਂ। ਤੁਸੀਂ ਅਸ਼ੋਕ ਜਾਂ ਚੰਦਰਗੁਪਤ ਮੌਰੀਆ, ਉਹ ਤਾਂ ਐਮਪਾਇਰ ਸੀ, ਉਹ ਤੋਂ ਆਟੋਮਨ ਐਮਪਾਇਰ ਨੇ ਅੱਧਾ ਯੂਰਪ ਦਾ ਅਫਰੀਕਾ ਕਾਬੂ ਕੀਤਾ ਹੋਇਆ ਸੀ, ਪਰ ਐਜ਼ ਏ ਨੇਸ਼ਨ ਕੋਈ ਆਈਡੈਂਟੀਟੀ ਕਦੇ ਵੀ ਨਹੀਂ ਸੀ, ਨਾ ਜ਼ਬਾਨ ਦੀ ਨਾ ਤਹਿਜ਼ੀਬ ਦੀ। ਸੋ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਐਵੇਂ ਇੱਕ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਗੁੱਡਾ ਬਣਿਆ ਹੋਇਆ ਕਿ ਜੀ ਭਾਰਤ ਬਹੁਤ ਸਟੇਬਲ, ਬਹੁਤ ਪਾਵਰ, ਚੌਥੀ ਫੌਜੀ ਪਾਵਰ ਫਲਾਣੀ ਆ। ਪਾਕਿਸਤਾਨ ਕਿੰਨਾ ਕੁ ਹੈ ਮੁਲਕ, 6ਵਾਂ ਹਿੱਸਾ ਇਹਨਾਂ ਦੇ ਏਰੀਆ ਵਾਈਜ਼, ਇੰਨਾ ਹੀ ਆਬਾਦੀ ਵਾਈਜ਼। 7 8 9 ਮਈ ਦੇ 3 ਦਿਨਾਂ ਟਕਰਾਅ ਦੇ ਵਿੱਚ ਇਹਨਾਂ ਦੇ ਗੋਡੇ ਲੱਗਦੇ ਨੇ। ਟਰੰਪ ਦੀ ਮਿਹਨਤ ਕਰਕੇ ਜਿਹੜਾ ਇਹ ਸੀਜ਼ਫਾਇਰ ਕਰਵਾਉਂਦੇ ਨੇ। ਸੋ ਚੀਨ ਦੇ ਸਾਹਮਣੇ ਹੁਣ ਅੱਜ ਉਹਨਾਂ ਨਾਲ ਵਪਾਰਕ ਗੱਲਾਂ ਵੀ ਕਰ ਰਹੇ ਨੇ, ਕੈਲਾਸ਼ ਮਾਨਸਰੋਵਰ ਯਾਤਰਾ ਵੀ ਸ਼ੁਰੂ ਕਰ ਲਈ। 4000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਆ ਪਿਛਲੇ 4 ਸਾਲ ਦੇ ਵਿੱਚ ਇਹਨਾਂ ਨੇ ਗਵਾਈ ਹੈ। ਸੋ ਇਹ ਕਿੱਥੋਂ ਦੀ ਪਾਵਰ ਹੈ, ਕਿਹਦੇ ਨਾਲ ਹੈ। ਔਰ ਅੱਜ ਵੈਸਟ ਏਸ਼ੀਆ ਕ੍ਰਾਈਸਿਸ ਦੇ ਵਿੱਚ ਈਵਨ ਇੰਡੀਆ ਦੀ ਹੋਂਦ ਰੀਜਨਲ ਪਾਵਰ ਦੇ ਤੌਰ ਦੇ ਉੱਤੇ ਵੀ ਨਹੀਂ ਰਹੀ। ਪਾਕਿਸਤਾਨ, ਅਮਰੀਕਾ ਜਿਹੜਾ ਸਭ ਤੋਂ ਵੱਡਾ ਆਪਣਾ ਅਲਾਈ ਸਮਝਦਾ ਸੀ ਇਹਨਾਂ ਨੂੰ, ਉਹਨਾਂ ਨੇ ਜਿਹੜਾ ਇੰਡੋ ਲਫ਼ਜ਼ ਵੀ ਨਾਲੋਂ ਕੱਢਤਾ, ਇੰਡੋ ਪੈਸੀਫਿਕ ਕਮਾਂਡ ਬਣਾ ਦਿੱਤਾ ਸੀ ਟਰੰਪ ਦੀ ਪਹਿਲੀ ਟਰਮ ਵੇਲੇ। ਉਹਨਾਂ ਨੂੰ ਲੱਗਦਾ ਵੀ ਇਹ ਵਰਥ ਨਹੀਂ ਹੈ ਕੋਈ ਵੀ। ਹਾਂ, ਇਹਦੇ ਕੋਈ ਸ਼ੱਕ ਨਹੀਂ। ਜਦੋਂ ਅਸੀਂ ਤੀਸਰੀ ਧਿਰ ਦੀ ਗੱਲ ਕਰਦੇ ਹਾਂ, ਜਿਸ ਲੈਵਲ ਦੇ ਉੱਤੇ ਭਾਰਤ ਦੀ ਫੋਰਨ ਪਾਲਿਸੀ ਬਿਲਕੁਲ ਕਨਫਿਊਜ਼ਨ, ਭੰਬਲ ਭੂਸੇ 'ਚ, ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਸਹਿ ਨਾਲ ਵੀ ਦੌੜ ਰਹੇ ਨੇ
ਔਰ ਸ਼ਿਕਾਰੀ ਕੁੱਤੇ ਨਾਲ ਵੀ ਦੌੜ ਰਹੇ ਨੇ। ਨਤੀਜੇ ਦੇ ਤੌਰ ਤੇ ਨਾ ਇਹਨਾਂ ਤੇ ਅਮਰੀਕਾ ਟਰਸਟ ਕਰਦਾ ਹੈ, ਨਾ ਚਾਈਨਾ ਕਰਦਾ ਹੈ, ਨਾ ਹੁਣ ਈਵਨ ਰਸ਼ੀਆ ਵੀ ਕਰਦਾ ਹੈ। ਸੋ ਇਹਨਾਂ ਹਾਲਾਤਾਂ 'ਚ ਜਿਹੜੀ ਹੈ ਤੀਸਰੀ ਤੇ ਜਿੱਦਣ ਅਮਰੀਕਾ ਵੈਸਟਰਨ ਪਾਵਰਸ ਨੂੰ ਇਹ ਲੱਗਾ ਕਿ ਭਾਈ ਇਹ ਜਿਹੜਾ ਹੈ ਏਡਾ ਵੱਡਾ ਜਿਹੜਾ ਇਹ ਸਟਰਕਚਰ ਇਹਨਾਂ ਨੇ ਖੜਾ ਕੀਤਾ ਹੋਇਆ ਹੈ, ਇਸ ਨਾਲੋਂ ਮੋਰ ਐਫੀਸ਼ੀਐਂਟ ਜਿਹੜੇ ਨੇ ਛੋਟੇ ਸਟਰਕਚਰ ਹੋ ਸਕਦੇ ਨੇ, ਉਦੋਂ ਜਿਹੜਾ ਉਹਨੂੰ ਫੈਸਿਲਿਟੇਟ ਕਰ ਦੇਣਗੇ। ਅਦਰਵਾਈਜ਼ ਹੌਲੀ 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 ਭਾਰਤ ਆਪਣੀ ਮੌਤ ਤੇ ਆਪ ਹੀ ਮਰਦਾ ਜਾਏਗਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਇਹ ਤੁਸੀਂ ਇਹ ਗੱਲ ਕੀਤੀ ਹੈ ਕਿ ਜਿਹੜਾ ਇਹ ਆਰਟੀਫਿਸ਼ੀਅਲ ਕੰਸਟਰਕਟ ਆ ਇੰਡੀਅਨ ਸਟੇਟ ਦਾ, ਇੰਡੀਅਨ ਸਟੈਬਲਿਸ਼, ਉਹਨੂੰ ਜਿਵੇਂ ਬਾਈ ਮਿਲਟਰੀ ਮਾਈਟ ਤੇ ਜਿਹੜੀ ਇੱਕ ਜਿਹੜੇ ਇੰਸਟੀਚਿਊਟਸ ਜਾਂ ਜਿਹੜੇ ਸਟਰਕਚਰ ਬ੍ਰਿਟਿਸ਼ ਕੋਲੋਨਾਈਜੇਸ਼ਨ ਦੇ ਟਾਈਮ ਜਿਹੜੀ ਫਾਰਮੇਸ਼ਨ ਉਹਦੇ ਨਾਲ ਜਿਵੇਂ ਮਤਲਬ ਇਹਨੂੰ ਇਸ ਕੰਸਟਰਕਟ ਨੂੰ ਕੀਤਾ ਗਿਆ ਚਲਾਇਆ, ਉਹ ਹੁਣ ਲੰਮਾ ਜਿਹੜਾ ਆ ਉਹ ਚੱਲਦਾ ਰਿਹਾ। ਤੇ ਜਿਹੜੇ ਇਹਦੇ ਨਿਰਮਾਤਾ ਵੀ ਸੀ ਇਸ ਕੰਸਟਰਕਟ ਦੇ, ਉਹ ਵੀ ਹੁਣ ਜਿਵੇਂ ਤੁਸੀਂ ਗੱਲ ਕਹੀ ਕਿ ਵੈਸਟਰਨ ਜਿਹੜੀਆਂ ਸੁਪਰ ਪਾਵਰਸ ਨੇ ਉਹ ਵੀ ਉਹਨਾਂ ਦਾ ਵੀ ਟਰਸਟ ਇਸ ਹੁਣ ਕੰਸਟਰਕਟ ਦੇ ਉੱਤੇ ਨਹੀਂ ਰਿਹਾ। ਤੇ ਉਹਦੇ ਵਿੱਚੋਂ ਜਿਹੜੀ ਇਹ ਗੱਲ ਬੜੀ ਅਹਿਮ ਆ ਕਿ ਜਿਹੜਾ ਇੱਕ ਨਵੇਂ ਵਰਲਡ ਆਰਡਰ ਦੀ ਗੱਲ ਆ, ਨਿਊ ਵਰਲਡ ਆਰਡਰ ਆ ਜਿਹੜਾ, ਉਹਦੇ ਵਿੱਚ ਜਿਹੜੇ ਇੱਕ ਨੈਚੁਰਲ ਜਿਹੜੇ ਸਟਰਕਚਰਸ ਨੇ, ਜਿਹੜੇ ਸਦੀਆਂ ਤੋਂ ਜਿਹੜੇ ਸੋਲਿਡ ਹੋਣ, ਜਿਹੜੇ ਸੋਲਿਡ ਡਿਸੀਜਨਸ ਲੈ ਸਕਣ, ਤੇ ਉਹੋ ਜਿਹੇ ਸਟਰਕਚਰਸ ਇਸ ਖਿੱਤੇ ਦੇ ਵਿੱਚ ਫਾਰਮ ਹੋ ਸਕਦੇ ਆ, ਹੋਣ ਦੇ ਵਿੱਚ ਆ ਸਕਦੇ ਆ। ਨਾਲ ਜਿਹੜਾ ਮੇਰਾ ਸਵਾਲ ਸੀ, ਤੁਸੀਂ ਉਹਦੇ ਜਵਾਬ ਦੇ ਵਿੱਚ ਇਹ ਬੜਾ ਸਵਾਲ ਕਿ ਇਹ ਜਿਹੜੀ ਇੰਸਰਜੈਂਸੀ ਸੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜਾਂ ਉਹਨਾਂ ਨੂੰ ਠੱਲ ਪਾਉਣ ਦੇ ਵਿੱਚ ਇਹਨਾਂ ਫੈਕਟਰਸ ਦੇ ਰਾਹੀਂ ਉਹ ਕਾਮਯਾਬ ਹੋਈ ਹੈ, ਚਾਹੇ ਉਹ ਉਹਦਾ ਮਿਲਟਰੀ ਮਾਈਟ ਸੀ, ਚਾਹੇ ਵੀ ਸੀ, ਤੇ ਇਹ ਸਾਰਾ ਕੁਝ ਸੀ।